ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਯਾਨੀ Facebook, YouTube, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਨੂੰ। ਬਹੁਤ ਧੰਨਵਾਦ ਪ੍ਰਵੀਨ ਜੀ ਤੁਹਾਡਾ। ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਕਹਿੰਦੇ ਅੱਜ 6 ਸਤੰਬਰ ਸਾਲ 2025 ਦਾ ਦਿਨ ਜਦੋਂ ਅਮਰੀਕਾ 'ਚ ਡੁੱਬ ਚੁੱਕਿਆ ਹੈ, ਉਹਦੇ ਨਾਲ ਜੁੜੇ ਪਾਕਿਸਤਾਨ ਦੇ ਨਾਲ ਖਬਰਾਂ ਦੇ ਇਸ ਬੁਲਟਨ ਯਾਨੀ ਅਪਡੇਟ ਪਾਕਿਸਤਾਨ 'ਚ ਜਦੋਂ ਪਾਕਿਸਤਾਨ ਦੇ ਵਿੱਚ 7 ਅਕਤੂਬਰ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਜਿਹੜੀਆਂ ਉਹਨਾਂ ਦਾ ਇਹ ਬੁਲਟਨ ਜਿਹੜਾ ਇਹ ਲੈ ਕੇ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200। ਜੀ ਮਸੂਦ, ਪਾਕਿਸਤਾਨ ਤੇ ਮਲੇਸ਼ੀਆ ਰਲ ਜਾਣ ਤੇ IMF ਕੋਲੋਂ ਦੋਵਾਂ ਦੀ ਜਾਨ ਛੁੱਟ ਸਕਦੀ ਹੈ, ਇਹ ਆਖਣਾ ਹੈ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਰਾਂ ਦਾ। ਜੀ ਬਿਲਕੁਲ। ਅੱਜ ਕੱਲ ਉਹ ਮਲਾਈਸ਼ੀਆ ਦੇ ਫੇਰੇ ਤੇ ਨੇ। ਉੱਥੇ ਉਹਨਾਂ ਦੇ ਜਿਹੜੇ ਮਲਾਈਸ਼ੀਅਨ ਪ੍ਰਾਈਮ ਮਿਨਿਸਟਰ ਨੇ ਅਨਵਰ ਇਬਰਾਹੀਮ, ਉਹਨਾਂ ਦੇ ਨਾਲ ਮੁਲਾਕਾਤ ਹੋਈ ਹੈ ਔਰ ਇਹਨਾਂ ਮੁਲਾਕਾਤਾਂ ਤੋਂ ਬਾਅਦ ਹੁਣ ਤੱਕ ਜਦੋਂ ਅਸੀਂ ਖਬਰਾਂ ਦੇਣ ਦੇ ਹਾਂ, ਜਿਹੜੀ ਗੱਲ ਸਾਡੇ ਤੱਕ ਆਪਣੀ ਹੈ ਕਿ ਗੋਸ਼ਤ ਦੀ ਐਕਸਪੋਰਟ ਦਾ ਪਾਕਿਸਤਾਨ ਦੇ ਨਾਲ ਮਲਾਈਸ਼ੀਆ ਦਾ ਕੋਈ ਕਰੋੜਾਂ ਡਾਲਰਾਂ ਦਾ ਸਮਝੌਤਾ ਹੈ ਜਿਹੜਾ ਉਹ ਹੋ ਗਿਆ ਆ। ਤੇ ਇਹ ਗੱਲਾਂ ਜਿਹੜੀਆਂ ਉਹਨਾਂ ਨੇ ਮਲਾਈਸ਼ੀਆ ਬਿਜ਼ਨਸ ਐਂਡ ਇਨਵੈਸਟਮੈਂਟ ਕਾਨਫਰੰਸ ਹੈ ਜਿਹੜੀ ਉਹਦੇ ਇਕੱਠ ਦੇ ਵਿੱਚ ਕੀਤੀਆਂ, ਜਿੱਥੇ ਪਾਕਿਸਤਾਨੀ ਕਮਿਊਨਿਟੀ ਵੀ ਸੀਗੀ ਔਰ ਮਲਾਈਸ਼ੀਅਨ ਪ੍ਰਾਈਮ ਮਿਨਿਸਟਰ ਵੀ ਸੀਗੇ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੇ ਇਸ ਫੇਰੇ ਨੂੰ ਬਹੁਤ ਖਾਸ ਹੋ ਜਾਣ ਰਹੇ ਨੇ। ਉਮੀਦ ਕੀਤੀ ਜਾ ਰਹੀ ਹੈ ਕਿ ਮਲਾਈਸ਼ੀਆ ਜਿਹੜਾ ਉਹ ਪਾਕਿਸਤਾਨ ਤੋਂ ਅਸਲਾ ਵੀ ਖਰੀਦੇਗਾ, ਉਹ ਅਸਲਾ ਜਿਹੜਾ ਪਾਕਿਸਤਾਨ ਚਾਈਨਾ ਦੇ ਨਾਲ ਰਲ ਕੇ ਬਣਾ ਰਿਹਾ ਹੈ। ਇਹ ਜਿਹੜੀ ਲੜਾਈ ਭਾਰਤ ਦੇ ਨਾਲ ਹੋਈ ਹੈ, ਇਸ ਤੋਂ ਬਾਅਦ ਤੇ ਪਾਕਿਸਤਾਨ ਦੀ ਗੁੱਡੀ ਵਾਵਾ ਚੜੀ ਪਈ ਹੈ ਕਿ ਦੁਨੀਆ ਦੇ ਬਹੁਤ ਸਾਰੇ ਮੁਲਕ ਨੇ ਜਿਹੜੇ ਉਹ ਜੀ ਨੂੰ ਕਹਿ ਰਹੇ ਨੇ। ਇਸ ਮੌਕੇ ਤੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਇਸ ਵੇਲੇ ਪੂਰੇ ਜਿਹਨੂੰ ਕਹਿੰਦੇ ਕਿ ਗਲਫ ਦੇ ਵਿੱਚ ਯਾਨੀ ਅਰਬ ਮੁਲਕਾਂ ਦਾ, ਅਰਬ ਕੰਟਰੀਜ਼ ਨੇ ਜਿਹੜੀਆਂ, ਉੱਥੇ ਮਜ਼ਦੂਰਾਂ ਦੀ, ਕੰਮਕਾਰ ਕਰਨ ਵਾਲਿਆਂ ਦੀ, ਵਰਕਰਸ ਦੀ ਸਭ ਤੋਂ ਬਹੁਤੀ ਗਿਣਤੀ ਹੈ ਜਿਹੜੀ ਜਾਂ ਪਾਕਿਸਤਾਨ ਭਾਰਤ ਤੋਂ ਆ ਤੇ ਜਾਂ ਫਿਰ ਉਹ ਮਲਾਈਸ਼ੀਆ ਤੋਂ ਆ। ਇਹ ਲੋਕ ਉੱਥੇ ਸਰਵ ਕਰ ਰਹੇ ਨੇ। ਪਰ ਜੇ ਇਹ ਦੋਵੇਂ ਮੁਲਕ ਰਲ ਕੇ ਆਪਸ ਦੇ ਵਿੱਚ ਟੂਰਿਜ਼ਮ ਔਰ ਇਹ ਲੈਣ ਦੇਣ ਕਰ ਲੈਣ, ਵਪਾਰਕ ਮਾਮਲੇ ਕਰ ਲੈਣ, ਤੇ ਮਲਾਈਸ਼ੀਆ ਦੀ ਵੀ ਔਰ ਪਾਕਿਸਤਾਨ ਦੀ ਵੀ IMF ਤੋਂ ਜਾਨ ਛੁੱਟ ਸਕਦੀ ਹੈ। ਦੋਵੇਂ ਛੁਟਕਾਰਾ ਲੈ ਸਕਦੇ ਨੇ ਜੇ ਇਹ ਆਪਸੀ ਲੈਣ ਦੇਣ, ਵਪਾਰਕ ਸਮਝੌਤੇ, ਇਹ ਸਾਰੇ ਮਾਮਲਾਤ ਕਰ ਲੈਣ। ਫਿਰ ਆ ਜਿਹੜਾ ਇਹਨੂੰ ਖਾਸ ਜਾਣਿਆ ਜਾ ਰਿਹਾ ਹੈ, ਕਿਹਾ ਜਾ ਰਿਹਾ ਹੈ ਕਿ ਇਹਦੇ ਚ ਪਾਕਿਸਤਾਨ ਦੇ ਬਹੁਤ ਸਾਰੇ ਸਮਝੌਤੇ ਨੇ ਜਿਹੜੇ ਉਹ ਹੋਣ ਦੀ ਉਮੀਦ ਹੈ ਔਰ ਇਹਦੇ ਚ ਬਕਾਇਦਾ ਸੱਦਾ ਜਿਹੜਾ ਇਹ ਦਿੱਤਾ ਗਿਆ ਸੀਗਾ 20 ਕਰੋੜ ਡਾਲਰ ਦਾ ਹਲਾਲ ਗੋਸ਼ਤ ਦਾ ਸਮਝੌਤਾ ਹੈ ਜਿਹੜਾ ਉਹ ਹੋਇਆ, ਜਿਹੜਾ ਪਾਕਿਸਤਾਨ ਨੇ ਕਰਨਾ ਹੈ। ਸਾਲ 2024 ਦੇ ਵਿੱਚ ਕਹਿੰਦੇ ਨੇ ਕਿ ਪਾਕਿਸਤਾਨ ਔਰ ਮਲਾਈਸ਼ੀਆ ਵਿਚਕਾਰ 515 ਮਿਲੀਅਨ ਡਾਲਰ ਦੀਆਂ ਸ਼ੈਵਾਂ ਦਾ ਜਿਹੜਾ ਲੈਣ ਦੇਣ ਸੀਗਾ, ਜਦ ਕਿ ਮਲਾਈਸ਼ੀਆ ਜਿਹੜਾ 515 ਮਿਲੀਅਨ ਡਾਲਰਾਂ ਦੀਆਂ ਸ਼ੈਵਾਂ ਨੇ ਜਿਹੜੀਆਂ ਇਹ ਪਾਕਿਸਤਾਨ ਵੇਚਦਾ ਸੀਗਾ। ਮਲਾਈਸ਼ੀਆ ਪਾਕਿਸਤਾਨ ਨੂੰ 960 ਮਿਲੀਅਨ ਡਾਲਰਾਂ ਦੀਆਂ ਸ਼ੈਵਾਂ ਨੇ ਜਿਹੜੀਆਂ ਉਹ ਵੇਚਦਾ ਸੀਗਾ। ਹੁਣ ਇਹ 20 ਕਰੋੜ ਡਾਲਰ ਦਾ ਨਵਾਂ ਸਮਝੌਤਾ ਹੈ ਜਿਹੜਾ ਇਸ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਵਪਾਰਕ ਮਾਮਲੇ ਜਿਹੜੇ ਹੋਰ ਵਧਣਗੇ। ਜੀ ਪਾਕਿਸਤਾਨੀ ਟੀਵੀ ਦਾਵਾ ਕਰ ਰਿਹਾ ਜੇ ਕਿ ISI ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਨੌਕਰੀ 'ਚ ਵਾਧਾ ਦੇ ਦਿੱਤਾ ਗਿਆ। ਜੀ ਇਹ ਕੰਮ ਔਰ ਇਹ ਐਲਾਨ ਹੈ ਜਿਹੜੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਉਹਨਾਂ ਦੇ ਨਾਲ ਜੋੜ ਕੇ ਕੀਤਾ ਜਾ ਰਿਹਾ ਹੈ ਕਿ ISI ਦੇ ਹੁਣ ਦੇ ਜਿਹੜੇ ਪ੍ਰਧਾਨ ਨੇ ਲੈਫਟੀਨੈਂਟ ਜਨਰਲ ਆਸਿਮ ਮਲਕ ਹੋਣੇ, ਉਹਨਾਂ ਦੀ ਨੌਕਰੀ ਦੀ ਮੁੱਦਤ ਮੁੱਕ ਗਈ ਸੀਗੀ। ਜ਼ਾਹਿਰ ਹੈ ਕਿ ਇੱਕ ਮੁੱਦਤ ਜਿਹੜੀ ਮਿੱਥੀ ਹੋਈ ਹੈ ਉਹਦੇ 'ਚ ਉਹਨਾਂ ਰਿਟਾਇਰ ਹੋ ਕੇ ਘਰ ਜਾਣਾ ਸੀਗਾ, ਪਰ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਨਹੀਂ, ਤੁਸੀਂ ਆਪਣਾ ਕੰਮ ਜਾਰੀ ਰੱਖੋ ਔਰ ਇਹਨਾਂ ਨੂੰ ਹੁਣ ਨੌਕਰੀ ਦੀ ਮੁੱਦਤ ਦੇ ਵਿੱਚ ਕਿੰਨਾ ਵਾਧਾ ਦਿੱਤਾ ਜਾਂਦਾ, ਸਾਲ, 2 ਸਾਲ, 3 ਸਾਲ, ਇਹ ਹਜੇ ਤੱਕ ਕਨਫਰਮ ਨਹੀਂ ਹੋ ਰਿਹਾ। ਸਰਕਾਰੀ ਟੀਵੀ ਦਾ ਇਹ ਦਾਵਾ ਹੈ ਕਿ ਉਹਨਾਂ ਦੀ ਜਿਹੜੀ ਨੌਕਰੀ ਹੈ ਉਹਦੇ 'ਚ ਵਾਧਾ ਦੇ ਦਿੱਤਾ ਗਿਆ। ਇਹ ਵਾਧਾ ਐਨ ਉਸ ਮੌਕੇ ਤੇ ਦਿੱਤਾ ਗਿਆ ਜਦੋਂ ਮਈ ਮਹੀਨੇ ਦੇ ਵਿੱਚ ਭਾਰਤ ਦੀ ਪਾਕਿਸਤਾਨ ਦੀ ਆਪਸ ਦੇ ਵਿੱਚ ਲੜਾਈ ਹੋਈ ਹੈ ਔਰ ਉਸ ਲੜਾਈ ਦੇ ਵਿੱਚ ਇਹ ਫੌਜੀ ਕਿਆਦਤ ਜਾਂ ਇਹ ਫੌਜੀ ਕਮਾਨ ਆ ਜਿਹੜੀ, ਇਹ ਸਾਰੀ ਹੈ ਜਿਹੜੀ ਇਹਨੂੰ ਨੌਕਰੀਆਂ 'ਚ ਵਾਧਾ ਦੇ ਦਿੱਤਾ ਗਿਆ। ਆਸਮ ਮੁਨੀਰ ਹੋਣੇ ਜਿਹੜੇ ਪਾਕਿਸਤਾਨੀ ਫੌਜ ਮੁਖੀ ਨੇ, ਉਹਨਾਂ ਨੂੰ ਫੀਲਡ ਮਾਰਸ਼ਲ ਬਣਾ ਦਿੱਤਾ ਗਿਆ। ISPR 'ਚ ਬਹੁਤ ਸਾਰੀਆਂ ਤਰੱਕੀਆਂ ਦਿੱਤੀਆਂ ਗਈਆਂ। ਜਿਹੜੇ ਪਾਕਿਸਤਾਨੀ ਫੌਜ ਦਾ ਤਰਜਮਾਨ ਮਹਿਕਮਾ ਆ ਹੁਣ ਇਹਨਾਂ ਨੂੰ ਦਿੱਤੀ ਗਈ ਔਰ ਇਹ ਤਰੱਕੀ ਹੈ ਉਸ ਵੇਲੇ ਯਾਨੀ ISI ਪਾਕਿਸਤਾਨ ਦੀ ਸਭ ਤੋਂ ਵੱਡੀ ਜਿਹੜੀ ਇੰਟੈਲੀਜੈਂਸ ਏਜੰਸੀ ਹੈ ਉਹਦੇ ਪ੍ਰਧਾਨ ਨੂੰ ਨੌਕਰੀ 'ਚ ਐਨ ਉਸ ਵੇਲੇ ਵਾਧਾ ਦਿੱਤਾ ਗਿਆ ਜਦੋਂ 2 ਦਿਨ ਪਹਿਲਾਂ ਤੋਂ ਦੋਵੇਂ ਮੁਲਕਾਂ ਦੇ ਇੱਕ ਦੂਸਰੇ ਦੇ ਖਿਲਾਫ ਬਿਆਨਬਾਜ਼ੀ ਜਿਹੜੀ ਉਹ ਚੱਲ ਰਹੀ ਹੈ। ਜਦੋਂ ਰਾਜਨਾਥ ਹੋਣੇ ਨੇ ਜਿਹੜੇ ਉਹ ਇੰਡੀਅਨ ਪਾਰਲੀਮੈਂਟ 'ਚ ਵੀ ਬਿਆਨ ਦੇ ਰਹੇ ਨੇ, ਪਾਕਿਸਤਾਨ ਨੂੰ ਵੀ ਉਹ ਲਲਕਾਰਨ ਦੇ ਨੇ ਕਿ ਹੁਣ ਅਗਰ ਹੋਇਆ ਨਾ ਕੋਈ ਤੇ ਇੰਜ ਕਰ ਦਾਂਗੇ। ਭਾਰਤੀ ਫੌਜ ਮੁਖੀ ਨੇ ਜਿਹੜੇ ਉਹਨਾਂ ਦੇ ਵੀ ਬਿਆਨ ਆਉਂਦੇ ਨੇ ਤੇ ਹੁਣ ਪਾਕਿਸਤਾਨੀ ਫੌਜ ਦੇ ਜਿਹੜੇ ਤਰਜਮਾਨ ਮਹਿਕਮੇ ਦੇ ਇੰਚਾਰਜ ਨੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਜੀ ਐਰਕੀ ਭਾਰਤ ਇਹ ਯਾਦ ਰੱਖੇ ਕਿ ਉਹਨੂੰ ਜਿਹੜਾ ਜਵਾਬ ਦਿੱਤਾ ਜਾਏਗਾ ਉਹ ਪਹਿਲੇ ਵਰਗਾ ਨਹੀਂ ਹੋਏਗਾ, ਉਹ 6 ਹਵਾਈ ਜਹਾਜ਼ ਰਫੇਲ ਡਿੱਗਣ ਵਾਲਾ ਨਹੀਂ ਹੋਏਗਾ। ਐਰਕੀ ਅਸੀਂ ਜਿਹੜਾ ਵਾਰ ਕਰਨਾ ਉਹ ਚੜ੍ਹਦੇ ਪਾਸਿਓਂ ਕਰਾਂਗੇ। ਹੁਣ ਚੜ੍ਹਦੇ ਪਾਸਿਓਂ ਮੁਰਾਦ ਇਹ ਹੈ ਕਿ ਬੰਗਲਾਦੇਸ਼ 'ਚ ਪਾਕਿਸਤਾਨ ਨੇ ਆਪਣੇ ਮਿਜ਼ਾਈਲ ਫਿੱਟ ਕਰ ਲਏ ਨੇ ਕਿ ਇਹ ਕਿਹੜੇ ਪਾਸੇ, ਇਹ ਹੁਣ ਭਾਰਤ ਦੇ ਵਿੱਚ ਚਰਚਾ ਬਥੇਰਾ ਚੱਲ ਰਿਹਾ ਉੱਥੋਂ ਦੇ ਟੀਵੀ ਚੈਨਲਾਂ ਦੇ ਉੱਤੇ। ਤੇ ਇਸ ਮੌਕੇ ਤੇ ਇੱਕ ਆਲਾ ਫੌਜੀ ਜ਼ਿੰਮੇਦਾਰ ਨੂੰ, ਸਭ ਤੋਂ ਵੱਡੀ ਇੰਟੈਲੀਜੈਂਸ ਏਜੰਸੀ ਦੇ ਪ੍ਰਧਾਨ ਨੂੰ ਨੌਕਰੀ 'ਚ ਵਾਧਾ ਦੇਣਾ, ਇਹ ਮੈਂ ਸਮਝਣਾ ਕਿ ਨੌਕਰੀ 'ਚ ਹੀ ਵਾਧਾ ਨਹੀਂ ਹੈ, ਇਹ ਜਿਨ੍ਹਾਂ ਦਾ ਨਾਲ ਲੱਗਦੀ ਬਣਦੀ ਹੈ ਉਹਨਾਂ ਨੂੰ ਵੀ ਕੋਈ ਮੈਸੇਜ ਜਿਹੜਾ ਉਹ ਦਿੱਤਾ ਗਿਆ।
ਜੀ ਗ੍ਰਿਫਤਾਰ ਪਾਕਿਸਤਾਨੀ ਸੈਨੇਟਰ ਮੁਸ਼ਤਾਕ ਅਹਿਮਦ ਦੀ ਇਸਰਾਈਲ ਤੋਂ ਰਿਹਾਈ ਲਈ ਪਾਕਿਸਤਾਨ ਦੂਜੇ ਮੁਲਕਾਂ ਨਾਲ ਰਾਬਤੇ 'ਚ ਹੈ। ਕਿਹੜੇ-ਕਿਹੜੇ ਮੁਲਕ ਨੇ ਇਸ? ਇਸ ਮਾਮਲੇ 'ਚ ਪਾਕਿਸਤਾਨੀ ਫਾਰਨ ਆਫਿਸ ਨੇ ਜਿਹੜਾ ਬਿਆਨ ਦਿੱਤਾ ਸੀਗਾ ਉਹਦੇ ਪ੍ਰਵੀਨ ਅਸੀਂ ਸ਼ੁੱਕਰਵਾਰ ਨੂੰ ਫਰਾਈਡੇ ਨੂੰ ਜਾਂ ਜੁਮੇ ਨੂੰ ਦੱਸਿਆ ਵੀ ਸੀਗਾ ਕਿ ਸਾਰੇ ਯੂਰਪੀ ਮੁਲਕਾਂ ਨੂੰ ਕਿਹਾ ਕਿ ਜਿਨੇ ਪਾਕਿਸਤਾਨੀ ਗ੍ਰਿਫਤਾਰ ਨੇ ਉਹਨਾਂ ਦੇ ਰਿਹਾਈ ਦੇ ਵਾਸਤੇ ਉਹ ਆਪਣਾ ਕਿਰਦਾਰ ਜਿਹੜਾ ਉਹ ਨਿਭਾਉਣ। ਸੋਸ਼ਲ ਮੀਡੀਆ ਤੇ ਫਿਰ ਇੱਕ ਹਵਾ ਜੀ ਚੱਲ ਪਈ, ਕੋਈ ਝੂਠੀਆਂ ਪੋਸਟਾਂ ਚੜ ਗਈਆਂ ਮੁਸ਼ਤਾਕ ਅਹਿਮਦ ਹੋਣਾ ਦੇ ਨਾਲ, ਕੁਝ ਹੋਰ ਨੇ ਜਿਹੜੇ 6-7 ਲੋਕ ਗੰਢ ਦਿੱਤੇ ਗਏ ਇਹ ਵੀ ਪਾਕਿਸਤਾਨੀ ਨੇ। ਉਹਦੇ ਵਿੱਚ ਕਹਿੰਦੇ ਨੇ ਕਿ ਅੱਡੋ ਅੱਡ ਜਿਹੜੀਆਂ ਧਾਰਮਿਕ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਇਹਨੂੰ ਕੈਸ਼ ਕਰਾਉਣ ਵਾਸਤੇ ਆਪਣੇ ਕੁਝ ਲੋਕ ਨੇ ਜਿਹੜੇ ਉਹਨਾਂ ਨੂੰ ਗਾਂਹ ਕੀਤਾ ਕਿ ਜੀ, ਜਦ ਕਿ BBC ਨੇ ਰਿਪੋਰਟ ਕੀਤਾ ਕਿ ਸਿਰਫ 2 ਬੰਦੇ ਨੇ, ਮੁਸ਼ਤਾਕ ਅਹਿਮਦ ਹੋਣੇ ਔਰ ਇੱਕ ਹੋਰ, ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ। ਹੁਣ ਉਰਦਨ ਉਹਦੇ ਨਾਲ ਪਾਕਿਸਤਾਨੀ ਸਰਕਾਰ ਜਿਹੜੀ ਉਹਦਾ ਰਾਬਤਾ ਹੋਇਆ ਔਰ ਉਰਦਨ ਨੇ ਵੀ ਕੁਝ ਹਾਮੀ ਹੈ ਜਿਹੜੀ ਉਹ ਭਰੀ ਹੈ ਕਿ ਠੀਕ ਹੈ, ਕਿਉਂਕਿ ਪਾਕਿਸਤਾਨ ਇਸਰਾਈਲ ਨੂੰ ਮੰਨਦਾ ਨਹੀਂ ਹੈ ਕਿ ਉਹ ਕੋਈ ਮੁਲਕ ਹੀ ਨਹੀਂ, ਨਾ ਉਹਦਾ ਵਜੂਦ ਹੈ, ਇਸਰਾਈਲ ਵੀ ਪਾਕਿਸਤਾਨ ਨੂੰ ਨਹੀਂ ਮੰਨਦਾ, ਤੇ ਫਿਰ ਨਾ ਤੇ ਕੋਈ 에ਅਰਲਾਈਨ ਆ, ਨਾ ਕੋਈ ਸਫੀਰ ਆ, ਨਾ ਕੋਈ ਐਮਬੈਸੀ ਹੈ, ਨਾ ਕੋਈ ਕੌਂਸੂਲੇਟ ਆਫਿਸ ਆ ਕਿ ਦੋਵੇਂ ਮੁਲਕ ਆਪਸ ਵਿੱਚ ਗੱਲਬਾਤ ਕਰ ਸਕਣ। 171 ਹੋਰ ਜਿਹੜੇ ਗ੍ਰਿਫਤਾਰ ਲੋਕ ਨੇ ਸਮੂਦ ਫਲੋਟੇਲਾ ਦੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ। ਖੁਰਾਕ ਆ ਜਿਹੜੀ ਉਹ ਗਾਜ਼ਾ ਦੇ ਉਹਨਾਂ ਮਜ਼ਲੂਮਾਂ ਤੱਕ ਨਹੀਂ ਪਹੁੰਚ ਸਕੀ। ਹੁਣ ਇਹ ਜਿਹੜੇ ਗ੍ਰਿਫਤਾਰ ਲੋਕ ਨੇ ਇਹਨਾਂ ਦੀ ਵਾਪਸੀ ਦੇ ਵਾਸਤੇ ਜਿਹੜੇ ਕੰਮ ਚੱਲ ਰਹੇ ਨੇ, ਪਾਕਿਸਤਾਨ ਚਾਹੁੰਦਾ ਕਿ ਉਹਦੇ ਗ੍ਰਿਫਤਾਰ ਸ਼ਹਿਰੀ ਵਾਪਸ ਆ ਜਾਣ। ਉਰਦਨ ਆ ਜਿਹੜਾ ਉਹ ਹੁਣ ਇਸ ਮਾਮਲੇ ਦੇ ਵਿੱਚ ਉਧਰੋਂ ਇਸਰਾਈਲ ਨਾਲ ਇਧਰੋਂ ਪਾਕਿਸਤਾਨ ਦੇ ਨਾਲ ਗੱਲਬਾਤ ਦਾ ਕਹਿ ਲਓ ਵਿਚੋਲਾ ਉਹ ਹੈ ਜੀ। ਸੁਣਿਆ ਸੈਂਟਰਲ ਸਰਕਾਰ ਚੋਂ ਉਹਨਾਂ ਦੀ ਇਤਿਹਾਦੀ ਜਮਾਤ ਪਾਕਿਸਤਾਨ ਪੀਪਲਸ ਪਾਰਟੀ ਰੁੱਸ ਗਈ ਹੈ। ਨੈਸ਼ਨਲ ਅਸੈਂਬਲੀ ਤੇ ਸੈਨੇਟ ਚੋਂ ਰੋਸੇ ਵਾਲੇ ਵਾਕਆਊਟ ਵੀ ਹੋ ਰਹੇ ਨੇ। ਕੀ ਵਜ੍ਹਾ ਬਣੀ? ਵਜ੍ਹਾ ਬਣੀ ਜੀ ਉਹ ਬਿਆਨ ਜਿਹੜਾ ਸ਼ਰਜੀਲ ਮੇਮਨ ਹੋਣਾ ਨੇ ਦਿੱਤਾ ਔਰ ਉਹਦੇ ਜਵਾਬ 'ਚ ਬਗੈਰ ਨਾ ਲਿਓ ਲੈਂਦੇ ਪੰਜਾਬ ਦੇ ਸੀਐਮ ਮਰੀਮ ਨਵਾਜ਼ ਹੋਣੇ ਨੇ ਜਿਹੜੀਆਂ ਉਹਨਾਂ ਆਖਿਆ ਪੰਜਾਬ ਦੀ ਤਰਫ ਜੋ ਉਂਗਲੀ ਉਠੇਗੀ ਉਹ ਉਂਗਲੀ ਤੋੜ ਦੂੰਗੀ। ਲੋ ਫਿਰ ਅਗਲਿਆਂ ਨੇ ਇਜਲਾਸ ਨੇ ਇਕੱਠ ਨੇ ਜਿਹੜੇ ਉਹਦੇ ਤੋੜਤੇ ਜੀ, ਉਹ ਤੇ ਸਿਰੇ ਨਹੀਂ ਚੜਨ ਦਿੱਤੇ। ਹੁਣ ਬਾਕਾਇਦਾ ਇਹਦੇ ਤੇ ਪਾਕਿਸਤਾਨੀ ਪ੍ਰੈਜ਼ੀਡੈਂਟ ਆਸਫ ਅਲੀ ਜ਼ਰਦਾਰੀ ਹੋਣੇ ਜਿਹੜੇ ਕਿ ਪੀਪਲਸ ਪਾਰਟੀ ਦੇ ਪ੍ਰਧਾਨ ਵੀ ਨੇ, ਉਹਨਾਂ ਨੇ ਪਾਕਿਸਤਾਨ ਦੇ ਫੈਡਰਲ ਇੰਟੀਰੀਅਰ ਮਿਨਿਸਟਰ ਮੋਹਸਨ ਨਕਵੀ ਹੋਣੇ ਜਿਹੜੇ ਕਿ ਉਹਨਾਂ ਦੇ ਬੜੇ ਲਾਗੇ ਦੇ ਜਾਣੇ ਜਾਂਦੇ ਨੇ, ਕਹਿੰਦੇ ਨੇ ਕਿ ਇਹ ਮਰਤਬਾ ਆਸਫ ਜ਼ਰਦਾਰੀ ਹੋਣਾ ਦੇ ਕਹਿਣ ਤੇ ਫੈਡਰਲ ਸਰਕਾਰ ਨੇ ਮਜਬੂਰ ਹੋ ਕੇ ਉਹਨਾਂ ਨੂੰ ਦਿੱਤਾ। ਫੌਜ ਦੇ ਵੀ ਬੜੇ ਨੇੜੇ ਜਾਣੇ ਜਾਂਦੇ ਨੇ ਮੋਹਸਨ ਨਕਵੀ ਹੋਣੇ, ਉਹਨਾਂ ਨੇ ਕਰਾਚੀ ਸੱਦਿਆ, ਬਾ ਕੇ ਗੱਲਬਾਤ ਕੀਤੀ ਕਿ ਹਾਂ ਬਈ ਹੁਣ ਕਿੱਦਾਂ ਫੇਰ ਆ। ਜ਼ਰੀਏ ਇਹ ਕਹਿ ਰਹੇ ਨੇ ਕਿ ਮਰੀਮ ਨਵਾਜ਼ ਹੋਣੇ ਸਿੰਧ ਸਰਕਾਰ ਦੇ ਨਾਲ ਸਿੱਧੀਆਂ ਹੋਈਆਂ ਪਈਆਂ ਨੇ, ਪਰ ਇਹਦਾ ਸਿੱਧਾ ਨੁਕਸਾਨ ਉਹਨਾਂ ਦੇ ਸਕੇ ਚਾਚੇ ਸ਼ਹਿਬਾਜ਼ ਸ਼ਰੀਫ ਹੋਣੇ ਜਿਹੜੇ ਮੁਲਕ ਦੇ ਪ੍ਰਾਈਮ ਮਿਨਿਸਟਰ ਨੇ ਨਾ, ਉਹਨਾਂ ਦੀ ਕੁਰਸੀ ਦੇ ਪਾਵੇ ਨੇ ਜਿਹੜੇ ਉਹ ਲੂੰਜਣ ਡੇ ਨੇ, ਉਹਨਾਂ ਨੂੰ ਚੁੱਕਣਾ ਪੈਣਾ ਹੈ, ਉਹ ਨਾ ਹੋਏ। ਹੁਣ ਪੀਪਲਸ ਪਾਰਟੀ ਦਾ ਇਹ ਆਖਣਾ ਹੈ ਕਿ ਜਦੋਂ ਤੱਕ ਪੰਜਾਬ ਸਰਕਾਰ ਬਿਆਨਬਾਜ਼ੀ ਨਹੀਂ ਗੀ ਆਪਣੀ ਬੰਦ ਕਰਦੀ ਔਰ ਸਾਨੂੰ ਲਲਕਾਰਨੋਂ ਨਹੀਂ ਛੱਡਦੀ, ਅਸੀਂ ਜੀ ਤੁਰਨਾ ਹੀ ਨਹੀਂਗਾ, ਅਸੀਂ ਇਤਿਹਾਦੀ ਹੋਣ ਬਾਰੇ ਵੀ ਸੋਚਾਂਗੇ, ਅਸੀਂ ਇਜਲਾਸ ਚੱਲਣ ਹੀ ਨਹੀਂ ਦੇਣਾ। ਸੋ ਉਹਨਾਂ ਨੇ ਨੈਸ਼ਨਲ ਅਸੈਂਬਲੀ ਚੋਂ ਵੀ ਵਾਕਆਊਟ ਕੀਤਾ ਔਰ ਸੈਨੇਟ ਚੋਂ ਵੀ ਵਾਕਆਊਟ ਕੀਤਾ। ਵੇਖੋ ਹੁਣ ਬਿਆਨਬਾਜ਼ੀਆਂ ਨੇ ਜਿਹੜੀਆਂ ਸ਼ੁਰੂ ਵੈਸੇ ਸਿੰਧ ਤੋਂ ਹੀ ਹੋਈਆਂ, ਸਿੰਧ ਦੀ ਸੂਬਾ ਸਰਕਾਰ ਵੱਲੋਂ ਹੀ ਹੋਈਆਂ, ਫਿਰ ਜਵਾਬ ਜਦੋਂ ਪੰਜਾਬ ਸਰਕਾਰ ਨੇ ਦਿੱਤਾ ਤੇ ਸਾਡੇ ਪੰਜਾਬੀ ਐਕਟਿਵਿਸਟ ਨੇ ਜਿਹੜੇ ਉਹਨਾਂ ਨੇ ਜਨਾਬ ਹਾਲੇ ਲਾਲੇ ਕਰਨੇ ਡੈ ਪਏ, ਆ ਪੰਜਾਬੀਅਤ ਦਾ ਝੰਡਾ ਚੁੱਕ ਲਿਆ। ਕੁਛ ਇਹੋ ਜਿਹਾ ਨਹੀਂ ਹੋਇਆ, ਇਹ ਇੱਕ ਸਿਆਸੀ ਵਖਾਲਾ ਹੈ, ਉਹਦੇ 'ਚ ਐਵੇਂ ਜਿਹਨੂੰ ਕਹਿੰਦੇ ਨੇ ਕਿ ਨਹੀਂ ਝੋਲੀ ਚੁੱਕ ਬਣੀਦਾ। ਤੇ ਹੁਣ ਇਹ ਵੇਖਿਆ ਜੇ ਇਹ ਮਾਮਲਾ ਰਫਾ ਦਫਾ ਹੋ ਜਾਣਾ, ਆਪੋ ਆਪਣੇ ਸਿਆਸੀ ਫਾਇਦੇ ਨੇ ਜਿਹੜੇ ਉਹ ਚੁੱਕੇ ਜਾਣੇ ਨੇ, ਸਮਾਈਲਾਂ ਐਕਸਚੇਂਜ ਹੋਣੀਆਂ ਨੇ ਤੇ ਕੰਮ ਮੁੱਕ ਜਾਣਾ। ਇਹ ਕੋਈ ਵਾਕਆਊਟ ਆ ਜਿਹੜਾ, ਇਹ ਕੋਈ ਹਵਾ ਨਹੀਂ ਹੋ ਗਿਆ, ਆਵਾਮ ਦੇ ਪੈਸੇ ਦੇ ਨਾਲ ਇਕੱਠ ਚੱਲਣ ਡਿਆ ਨਾ, ਬੋਤਲਾਂ ਬਾਤਲਾਂ ਪੀਤੀਆਂ, ਏਸੀ ਵਾਲੇ ਕਮਰਿਆਂ 'ਚੋਂ ਨਿਕਲ ਕੇ ਆਪੋ ਆਪਣੇ ਚੈਂਬਰਾਂ 'ਚ ਚਲੇ ਗਏ ਤੇ ਨਹੀਂ ਜੀ ਅਸੀਂ ਨਹੀਂ ਚੱਲਣ ਦੇਣਾ। ਜਦੋਂ ਆਵਾਮੀ ਮਾਮਲੇ ਏਦਾਂ ਹੋਣ ਨਾ ਤੇ ਫਿਰ ਬਸ ਇਹੋ ਹੀ ਚੱਲਦਾ ਕਿ ਸਿਆਸੀ ਫਾਇਦੇ ਨੇ ਜਿਹੜੇ ਉਹ ਆਵਾਮੀ ਮਾਮਲਿਆਂ ਦੇ ਉੱਤੇ ਹੁੰਦੇ ਨੇ। ਹੁਣ ਇਹ ਲੈਣ ਦੇਣ ਜਦੋਂ ਹੋਏਗਾ ਇਹ ਘਟਾ ਆਪੇ ਬਹਿ ਜਾਏਗਾ ਥੱਲੇ। ਜੀ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੇ ਕੋਈ ਰੋਲਾ ਪਾਇਆ ਜਿਹਦੇ ਤੋਂ ਬਾਅਦ ਆਖਿਆ ਜਾ ਰਿਹਾ ਹੈ ਕਿ ਸ਼ਨਾਖਤੀ ਕਾਰਡਾਂ ਦੇ ਵਿੱਚ ਕੋਈ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਜੀ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਦਾ ਗਿਲਾ ਸ਼ਿਕਵਾ ਹੈ ਸ਼ਨਾਖਤੀ ਕਾਰਡ ਬਣਾਉਣ ਵਾਲੇ ਮਹਿਕਮੇ ਨਾਦਰਾ ਦੇ ਨਾਲ ਕਿ ਨਾਦਰਾ ਸ਼ਨਾਖਤੀ ਕਾਰਡਾਂ ਦੇ ਉੱਤੇ ਪੂਰਾ ਪਤਾ ਨਹੀਂ ਲਿਖਦਾ। ਜਦੋਂ ਚੋਣਾਂ ਹੁੰਦੀਆਂ ਨੇ ਮੁਲਕ 'ਚ ਕਿਸੇ ਵੀ ਤਰ੍ਹਾਂ ਦੀਆਂ, ਲੋਕ ਵੋਟ ਪਾਉਣ ਲਈ ਆਪਣਾ ਸ਼ਨਾਖਤੀ ਕਾਰਡ ਲੈ ਕੇ ਆਉਂਦੇ ਨੇ, ਉਹ ਉਸ ਥਾਂ ਟਿਕਾਣੇ ਦਾ ਹੁੰਦਾ ਨਹੀਂ, ਅਸੀਂ ਲੋਕਾਂ ਨੂੰ ਵਾਪਸ ਭੇਜਨੇ ਆ। ਤੇ ਜਿਹੜੀ ਸਿਆਸੀ ਪਾਰਟੀ ਦੇ ਨਾਲ ਉਹਨਾਂ ਦਾ ਤਾਲੁਕ ਹੁੰਦਾ ਹੈ ਜਾਂ ਜਿਨ੍ਹਾਂ ਦੇ ਉਹ ਹਾਮੀ ਹੁੰਦੇ ਨੇ, ਉਹ ਉਹਨਾਂ ਲੋਕਾਂ ਨੂੰ ਸੱਦ ਲਿਆਉਂਦੇ ਨੇ ਕਿ ਅਸੀਂ ਤੁਹਾਨੂੰ ਵੋਟ ਪਾਉਣਾ ਸੀਗਾ, ਸਾਨੂੰ ਵੋਟ ਨਹੀਂ ਪਾਉਣ ਦਿੰਦੇ। ਇਲੈਕਸ਼ਨ ਕਮਿਸ਼ਨ ਦਾ ਅਮਲਾ ਜਿਹੜਾ ਉਹ ਉੱਥੇ ਲੜਾਈ ਝਗੜਾ ਮਾਰ ਕੁਟਾਈ ਵੀ ਬਰਦਾਸ਼ਤ ਕਰਦਾ ਹੈ, ਲੋਕਾਂ ਦਾ ਇਹਤਜਾਜ ਵੀ ਬਰਦਾਸ਼ਤ ਕਰਦਾ, ਰੋਲਾ ਰੱਪਾ ਵੀ ਹੁੰਦਾ ਆ। ਇਸ ਕਰਕੇ ਨਾਦਰਾ ਦਾ ਮਹਿਕਮਾ ਜਿਹੜਾ ਉਹ ਪਤਿਆਂ ਦੇ ਵਿੱਚ ਨਵਾਂ ਔਰ ਮਾਡਰਨ ਢੰਗ ਦੇ ਨਾਲ ਕੋਈ ਬਦਲਾਅ ਕਰੇ ਕਿ ਜਿਹੜਾ ਬੰਦਾ ਹੈ ਉਹਦਾ ਜਿੱਥੋਂ ਦਾ ਸ਼ਨਾਖਤੀ ਕਾਰਡ ਹੈ ਉਸ ਪੋਲਿੰਗ ਸਟੇਸ਼ਨ ਤੇ ਜਾਏ, ਉੱਥੇ ਜਾ ਕੇ ਆਪਣਾ ਵੋਟ ਪਾਏ ਔਰ ਕੰਮ ਮੁੱਕ ਜਾਵੇ। ਸੋ ਇਹ ਮਾਮਲੇ ਨੇ ਜਿਹੜੇ ਇਹ ਚੱਲਣ ਦੇ ਨੇ। ਹੁਣ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੇ ਇਸ ਮਾਮਲੇ ਦੇ ਉੱਤੇ ਪਾਕਿਸਤਾਨ ਦੀ ਫੈਡਰਲ ਸਰਕਾਰ ਨੂੰ ਜਿਹੜੀ ਸਲਾਹ ਦਿੱਤੀ ਹੈ, ਉਹਦੇ ਤੋਂ ਕਹਿ ਲਵੋ ਕਿ ਇਹ ਰੋਲੇ ਰੱਪੇ ਜ਼ਰਾ ਉੱਠਣ ਦੇ ਨੇ ਕਿ ਸ਼ਾਇਦ ਮੁਲਕ ਭਰ ਦੇ ਜਿੰਨੇ ਸ਼ਨਾਖਤੀ ਕਾਰਡ ਨੇ ਉਹਨਾਂ ਦੇ ਪਤੇ ਨੇ ਜਿਹੜੇ ਉਹਨਾਂ ਦੇ ਵਿੱਚ ਬਦਲਾਅ ਕਰਕੇ ਕੋਈ ਪੱਕਾ ਨੁਕਤਾ, ਕੋਈ ਮਿੱਥਿਆ ਥਾਂ ਟਿਕਾਣਾ ਜਿਹੜਾ ਉਹ ਰੱਖਿਆ ਜਾਏ ਔਰ ਫਿਰ ਉਹਦੇ ਮੁਤਾਬਕ ਹੱਦਬੰਦੀਆਂ ਨੇ ਜਿਹੜੀਆਂ ਉਹ ਵੀ ਹੋ ਜਾਣ। ਇਹ ਹੁਣ ਮਾਮਲੇ ਚੱਲ ਰਹੇ ਨੇ। ਚੁੱਕਿਆ ਗਿਆ ਇਲੈਕਸ਼ਨ ਕਮਿਸ਼ਨ ਪਾਕਿਸਤਾਨ ਵੱਲੋਂ, ਜਿਨ੍ਹਾਂ ਦੱਸਿਆ ਕਿ ਮੁਸ਼ਕਿਲ ਆ ਰਹੀ ਹੈ, ਇਹਦੇ ਡਿਸੀਜਨ ਕੀ ਹੁੰਦੇ ਨੇ ਇਹਦੇ ਆਉਣ ਵਾਲੇ ਵਕਤ 'ਚ ਹੀ ਪਤਾ ਲੱਗੇਗਾ ਜੀ।
ਜੀ ਇਹਦੇ ਨਾਲ ਹੀ ਮਸੂਦ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਉਸ ਤੋਂ ਪਹਿਲੇ ਜਾਣ ਤੋਂ ਪਹਿਲੇ ਉਹੀ ਗੱਲ ਜਿਹੜੀ ਅਸੀਂ ਹਰ ਵਾਰੀ ਆਪਣੇ ਸਰੋਤਿਆਂ ਨਾਲ ਕਰੀਦੀ ਹੁੰਦੀ ਹੈ। ਜੀ ਇਹ ਖਬਰਾਂ ਤੁਹਾਡੇ ਵਾਸਤੇ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਸਾਰੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਟਿਕਟੌਕ ਹੈ, ਉਹਦੇ ਤੇ ਵੀ ਪੇਸ਼ ਕੀਤੀਆਂ ਜਾਂਦੀਆਂ ਨੇ। ਇਹ ਖਬਰਾਂ ਨੇ ਜਿਹੜੀਆਂ ਇਹਨਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।